ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬ੍ਰਿਟੇਨ ਦੀ ਪ੍ਰਸਿੱਧ ਅਖਬਾਰ ਦਾ ਗਾਰਡੀਅਨ ਨੇ ਆਸਟ੍ਰੇਲੀਆ ਵਿੱਚ ਭਾਰਤੀ ਏਜੰਸੀਆਂ ਦੀ ਦਖਲ-ਅੰਦਾਜ਼ੀ ਸੰਬੰਧੀ ਇੱਕ ਅੱਖਾਂ ਖੋਲ੍ਹਣ ਵਾਲਾ ਲੇਖ ਜਿਹੜਾ ਪ੍ਰਕਾਸ਼ਿਤ ਕੀਤਾ, ਜਿਸ ਨੂੰ ਅੱਗੋਂ ਆਸਟ੍ਰੇਲੀਆ ਨਿਊਜ਼ ਨੇ ਛਾਪਿਆ। ਸੋ ਇਸ ਸੰਬੰਧੀ ਆਸਟ੍ਰੇਲੀਆ ਸਿੱਖ ਕੌਂਸਲ ਦੀ ਇੱਕ ਪ੍ਰੈਸ ਰਿਲੀਜ਼ ਵਿੱਚ ਗ੍ਰੀਨਜ਼ ਪਾਰਟੀ ਦੀ ਵਿਕਟੋਰੀਅਨ ਪਾਰਲੀਮੈਂਟ ਵਿੱਚ ਸਾਰਾ ਮੀਨਜ਼ਫੀਲਡ ਨੇ ਸ਼ਲਾਘਾ ਕੀਤੀ ਹੈ ਅਤੇ ਉਸ ਨੇ ਪਾਰਲੀਮੈਂਟ ਵਿੱਚ ਭਾਰਤੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਸਿੱਖਾਂ ਦੇ ਲਈ ਜਿਹੜਾ ਹਾਂ ਦਾ ਨਾਰਾ ਮਾਰਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਵੀ ਅਸੀਂ ਹੁਣ ਫਾਈਵ ਆਈਜ਼ ਕੰਟਰੀਜ਼ ਦਾ ਜ਼ਿਕਰ ਕਰਦੇ ਹਾਂ ਤਾਂ ਜ਼ਾਹਰ ਹੈ ਕਿ ਵੀ ਇੱਕ ਪਾਸੇ ਖਾਲਿਸਤਾਨ ਰੈਫਰੈਂਡਮ ਵੀ ਇਹਨਾਂ 5 ਮੁਲਕਾਂ 'ਚ ਪਹਿਲਾ ਦੌਰ ਹੋ ਚੁੱਕਾ ਹੈ। ਦੂਸਰਾ ਪੱਖ ਅਸੀਂ ਇਹ ਦੇਖਦੇ ਹਾਂ ਕਿ ਜੇ ਅਮਰੀਕਾ ਨੇ ਝਟਕਾ ਦਿੱਤਾ ਹੋਇਆ ਇੰਡੀਆ ਨੂੰ ਔਰ ਉਹ ਖੁੱਲ੍ਹ ਕੇ ਹੁਣ ਚੀਕਾਂ ਮਾਰ ਰਹੇ ਨੇ ਕਿ ਜੀ ਇਹ ਡੀਸਟੈਬਲਾਈਜ਼ ਕਰਨਾ ਚਾਹੁੰਦੇ ਨੇ, ਅਤੇ ਦੂਸਰਾ ਇਹ ਵੀ ਸ਼ੋਅ ਕਰਦਾ ਹੈ ਕਿ ਕੈਨੇਡਾ, ਅਮਰੀਕਾ ਔਰ ਆਸਟ੍ਰੇਲੀਆ, UK, ਨਿਊਜ਼ੀਲੈਂਡ ਇਹ ਜਿਹੜੀ ਸਾਂਝੀ ਤਾਕਤ ਹੈ ਇਹ ਆਪਣੇ ਆਪ ਨੂੰ ਐਸਰਟ ਕਰ ਰਹੀ ਹੈ। ਔਰ ਆਸਟ੍ਰੇਲੀਆ ਦੇ ਹਵਾਲੇ ਨਾਲ ਜਿਹਦੇ 'ਚ ਕਿ ਇਸ ਤੋਂ ਵੀ ਪਹਿਲਾਂ ਜਿਹੜੀ ਉਹਨਾਂ ਦੇ ਇੰਟੈਲੀਜੈਂਸ ਚੀਫ ਨੇ ਆਸਟ੍ਰੇਲੀਆ ਨੂੰ ਜਿਹੜਾ ਉਹ ਨੈਸਟ ਆਫ ਸਪਾਈਜ਼ ਕਿਹਾ ਸੀ ਕਿ ਭਾਈ ਕਿਵੇਂ ਭਾਰਤੀ ਜਸੂਸ ਜਿਹੜੇ ਨੇ ਉਹਨਾਂ ਨੇ ਏਅਰਪੋਰਟਾਂ ਤੋਂ ਲੈ ਕੇ ਸਾਰੇ ਪਾਸੇ ਘੁਸਪੈਠ ਕੀਤੀ ਹੈ, ਵਿਦਨ ਕੰਟਰੀ ਕਿਵੇਂ ਉਹ ਜਿਹੜੇ ਨੇ ਉਹ ਸਿੱਖਾਂ ਦੇ ਖਾਸ ਤੌਰ 'ਤੇ ਉਹਨਾਂ ਦੀ ਜਾਨ ਦਾ ਖਾਓ ਵੀ ਬਣੇ ਹੋਏ ਨੇ, ਉਹਨਾਂ ਦੇ ਉੱਤੇ ਇੰਟੈਲੀਜੈਂਸ ਵੀ ਕਰਦੇ ਨੇ। ਫਿਰ ਇਸ ਸਭ ਦੇ ਚਲਦਿਆਂ ਅਸੀਂ ਇਹ ਵੀ ਦੇਖਿਆ ਕਿ ਵੀ ਡਿਊਰਿੰਗ ਰੈਫਰੈਂਡਮ ਪੀਰੀਅਡ ਖੁਦ ਹੀ ਇਹਨਾਂ ਨੇ ਮੰਦਰਾਂ ਦੇ ਵਿੱਚ ਗ੍ਰੈਫਟੀ ਕਰਕੇ ਸਿੱਖਾਂ ਨੂੰ ਦੋਸ਼ ਦੇਣ ਦੀ ਕੋਸ਼ਿਸ਼ ਕੀਤੀ। ਕਿਵੇਂ ਇਹਨਾਂ ਦੇ ਜਿਹੜੇ ਯੈਲੋ ਰੈਗ ਹਿੰਦੂ ਤਵੀਆਂ ਦੇ ਕੁਛ ਜਿਹੜੀਆਂ ਪਬਲੀਕੇਸ਼ਨ ਕੋ ਪੁੱਛਦਾ ਨਹੀਂ, ਉਹਨਾਂ 'ਚ ਇੱਕ ਪੂਰਾ ਜਿਹੜਾ ਉਹ ਐਂਟਾਈ ਸਿੱਖ ਕੈਂਪੇਨ, ਸਿੱਖ ਮੁਸਲਮਾਨ ਵਿਰੋਧੀ ਨਫ਼ਰਤ ਦੀ ਲਾਈਨ ਜਿਹੜੀ ਆ ਉਹ ਪ੍ਰਚਾਰੀ। ਔਰ ਇਸ ਸਾਰੇ ਦੇ ਨਾਲ ਨਾਲ ਜੇ ABC ਨਿਊਜ਼ ਦੀ ਚੀਫ ਦਿੱਲੀ ਦੇ ਵਿੱਚ ਉਸ ਨੇ ਜਿਹੜਾ ਇਨਵੈਸਟੀਗੇਟਿਵ ਸਟੋਰੀ ਕੀਤੀ ਜਾਂ ਡਾਕੂਮੈਂਟਰੀ ਬਣਾਈ ਜਾਂ ਇਹ ਦੱਸਿਆ ਕਿ ਭਾਈ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਿਵੇਂ, ਅਤੇ ਉਸ ਨੂੰ ਉੱਥੋਂ ਕੱਢਿਆ ਵੀ ਗਿਆ ਮੁਲਕ 'ਚੋਂ। ਔਰ ਉਸ ਦੀ ਜਿਹੜੀ ਡਾਕੂਮੈਂਟਰੀ ਸੀ ABC ਦੀ, ਉਸ ਨੂੰ ਈਵਨ X ਤੋਂ ਜਾਂ ਐਲਨ ਮਸਕ 'ਤੇ ਦਬਾਅ ਬਣਾ ਕੇ ਉਹਨੂੰ ਵੀ ਸ਼ੋਅ ਨਹੀਂ ਹੋਣ ਦਿੱਤਾ ਗਿਆ। ਪਰ ਇਹਦੇ ਨਾਲ ਨਾਲ ਸਾਡੇ ਆਸਟ੍ਰੇਲੀਆ ਦੇ ਵਿੱਚ ਸਾਡੇ ਵੀਰ ਭੈਣਾਂ ਵੱਲੋਂ ਜ਼ੋਰਦਾਰ ਲੌਬੀ ਵੀ ਜਾਰੀ ਹੈ। ਗ੍ਰੀਨ ਪਾਰਟੀ ਦੇ ਵਿੱਚ ਜਿਵੇਂ ਉਹਨਾਂ ਨੇ ਡੇਵਿਡ ਸ਼ੂਬਰਿਜ ਔਰ ਦੂਸਰੀ ਹੁਣ ਜਿਹੜੀ ਬੀਬੀ ਜਿਹਨੇ ਖੁੱਲ੍ਹ ਕੇ ਸਿੱਖਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ, ਔਰ ਉਸ ਦੀ ਜਿਹੜੀ ਹੈ ਸਿਫਤ ਦੇ ਵਿੱਚ ਸਾਰਾ ਮੈਨਸਫੀਲਡ, ਇਹ ਗ੍ਰੀਨਜ਼ ਦੀ MLC ਹੈ ਵੈਸਟਰਨ ਵਿਕਟੋਰੀਆ ਤੋਂ, ਔਰ ਪਿਛਲੇ ਦਿਨਾਂ 'ਚ ਵਿਕਟੋਰੀਅਨ ਪਾਰਲੀਮੈਂਟ ਦੇ ਵਿੱਚ ਉਹਨੇ ਜਿਹੜਾ ਉਹ ਹਾਂ ਦਾ ਨਾਰਾ ਮਾਰਿਆ ਔਰ ਅੱਡ ਉਹਨੇ ਇਸ਼ੂਜ਼ ਨੂੰ ਚੁੱਕਿਆ ਸੀ। 12 ਨਵੰਬਰ 2024 ਨੂੰ ਅਸੀਂ ਉਸ ਦਾ ਜ਼ਿਕਰ ਵੀ ਕੀਤਾ ਸੀ। ਔਰ ਅੱਜ ਪ੍ਰੋਪਰਲੀ ਆਸਟ੍ਰੇਲੀਅਨ ਸਿੱਖ ਕੌਂਸਲ ਵੱਲੋਂ ਇਸ ਦੇ ਉੱਤੇ ਜਿਹੜੀ ਹੈ ਉਹ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਅਨ ਸਿੱਖਸ ਐਪਲੌਡ ਐਡਵੋਕੇਸੀ ਅਗੇਂਸਟ ਟ੍ਰਾਂਸਨੈਸ਼ਨਲ ਰਿਪਰੈਸ਼ਨ, ਏ ਕਾਲ ਫਾਰ ਟਰਾਂਸਪੇਰੈਂਸੀ ਐਂਡ ਹਿਊਮਨ ਰਾਈਟਸ ਇਨ ਆਸਟ੍ਰੇਲੀਆ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਆਨਰੇਬਲ ਸਾਰਾ ਮੈਨਸਫੀਲਡ ਗ੍ਰੀਨਜ਼ MLC ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਕਿਉਂਕਿ ਉਹਨੇ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਦੇ ਜਿਹੜੇ ਪ੍ਰੈਸਿੰਗ ਕੰਸਰਨ ਨੇ, ਜਿਵੇਂ ਸੇਫਟੀ ਹੈ, ਸਰਵੇਲੈਂਸ ਹੈ, ਗਲੋਬਲ ਐਸਕੇਲੇਸ਼ਨ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਇੰਡੀਅਨ ਸਟੇਟ ਵੱਲੋਂ, ਇਹਨਾਂ ਨੂੰ ਹਾਈਲਾਈਟ ਕੀਤਾ। ਔਰ ਇਸ ਬੀਬੀ ਸਾਰਾ ਦੇ ਰਿਮਾਰਕਸ ਨੇ ਇਹ ਹਾਈਲਾਈਟ ਕੀਤਾ ਕਿ ਕਿਵੇਂ ਐਕਟਸ ਆਫ ਕੋਇਰਜਨ ਐਂਡ ਇੰਟੀਮੀਡੇਸ਼ਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਇੰਡੀਅਨ ਸਟੇਟ ਵੱਲੋਂ ਵਿਦਨ ਆਸਟ੍ਰੇਲੀਆ ਵੀ। ਔਰ ਇਹ ਜਿਹੜੀ ਹੈ ਇਹ ਮੁੱਢਲੀਆਂ ਜਿਹੜੀਆਂ ਵੈਲਿਊਜ਼ ਨੇ ਆਸਟ੍ਰੇਲੀਅਨ ਲਾਅ ਦੀਆਂ, ਔਰ ਇਹ ਉਸ ਦੇ ਅਗੇਂਸਟ ਨੇ। ਔਰ ਉਹਨਾਂ ਨੇ ਕਿਹਾ ਵੀ ਅਸੀਂ we commend her advocacy for transparency, accountability and collaboration between Victorian, federal and international agencies to safeguard Australian Sikhs from foreign interference। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਐਫਰਟ ਨੇ ਬੜੇ ਕਰੂਸ਼ਲ ਨੇ। ਇਹ ਸਿਰਫ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਦੀ ਪ੍ਰੋਟੈਕਸ਼ਨ ਹੀ ਨਹੀਂ ਹੈ, ਪਰ ਜਿਹੜੀਆਂ ਡੈਮੋਕ੍ਰੈਟਿਕ ਪ੍ਰਿੰਸੀਪਲਸ ਔਰ ਵੈਲਿਊਜ਼ ਨੇ, ਜਿਹੜੀਆਂ ਆਸਟ੍ਰੇਲੀਅਨ ਕਮਿਟਮੈਂਟ ਹੈ ਟੂ ਦਾ ਰੂਲ ਆਫ ਲਾਅ,
ਉਸ ਦੀਆਂ ਵੀ ਇਹ ਹਾਫਜ਼ ਨੇ, ਇਹਨਾਂ ਵੈਲਿਊਜ਼ ਦੇ ਨਾਲ ਉਹ ਮਜ਼ਬੂਤ ਹੁੰਦੀਆਂ ਨੇ। ਔਰ ਉਹਨਾਂ ਨੇ ਕਿਹਾ ਵੀ ਜਿਵੇਂ ਹੁਣ ਦੇ ਜਿਹੜੀਆਂ ਨੇ ਰੀਸੈਂਟ ਡਿਸਕਵਰੀ ਸਾਹਮਣੇ ਆਇਆ ਹੈ ਕਿ ਨੈਸਟ ਆਫ ਇੰਡੀਅਨ ਸਪਾਈਜ਼ ਕਿਵੇਂ ਆਸਟ੍ਰੇਲੀਆ ਬਣਿਆ, ਔਰ ਗ੍ਰੇਵ ਮੈਟਰ ਜਿਵੇਂ ਮਾਈਕ ਬਗੈਸ ਡਾਇਰੈਕਟਰ ਜਨਰਲ ASIO ਨੇ ਰਿਪੋਰਟ ਕੀਤਾ ਸੀ, ਇਹ ਉਹਨਾਂ ਨੇ ਕੋਟ ਕੀਤਾ। ਉਹਨਾਂ ਨੇ ਕਿਹਾ ਵੀ ਇਹ ਸ਼ੋਅ ਕਰਦਾ ਕਿ ਕਿਵੇਂ ਫੋਰਨ ਇੰਟਰਫੇਰੈਂਸ ਹੈ ਔਰ ਇਹ ਕਿੰਨੀ ਵੱਡੀ ਸਿਗਨੀਫਿਕੈਂਟ ਰਿਸਕ ਹੈ ਆਸਟ੍ਰੇਲੀਅਨ ਸੋਵਰਨਿਟੀ ਨੂੰ ਵੀ ਔਰ ਸੇਫਟੀ ਆਫ ਇਟਸ ਸਿਟੀਜ਼ਨਸ। ਫਿਰ ਉਹਨਾਂ ਨੇ ਸਾਰਿਆਂ ਵੱਲੋਂ ਇਹ ਕਿਹਾ ਕਿ ਭਾਈ ਅਸੀਂ ਜਿਹੜਾ ਇਸ ਗੱਲ ਨੂੰ ਹਾਈਲਾਈਟ ਕਰਦੇ ਹਾਂ ਕਿ ਵੀ ਇਹ ਜਿਹੜਾ ਸਾਰਾ ਮੈਨਸਫੀਲਡ ਨੇ ਇਹਨਾਂ ਮੁੱਦਿਆਂ ਨੂੰ ਚੁੱਕਿਆ, ਇਹ ਜਿਹੜੇ ਨੇ ਔਰ ਇੰਟੈਗਰਿਟੀ, ਕਰੇਜ ਔਰ ਡੈਡੀਕੇਸ਼ਨ ਦੇ ਨਾਲ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਅਸੀਂ ਜਿਹੜਾ ਸਾਡਾ ਯੂਨਾਈਟਿਡ ਸਟੈਂਡ ਹੈ ਫॉर ਜਸਟਿਸ, ਇਕੁਆਲਿਟੀ, ਹਿਊਮਨ ਰਾਈਟਸ, ਉਸ ਦੇ ਨਾਲ ਅਸੀਂ ਖੜੇ ਹਾਂ ਕਿਉਂਕਿ ਇਹਦੇ 'ਚ ਕੋਈ ਪੋਲੀਟੀਕਲ ਐਫੀਲੀਏਸ਼ਨਸ ਤੋਂ ਉੱਪਰ ਜਾ ਕੇ ਇਹ ਗੱਲ ਹੈ। ਕਿਉਂਕਿ ਟਰਾਂਸਪੇਰੈਂਸੀ ਐਜ਼ ਐਮਫੇਸਾਈਜ਼ਡ ਇਨ ਦਾ ਫੋਰਨ ਇੰਟਰਫੇਰੈਂਸ ਟਰਾਂਸਪੇਰੈਂਸੀ ਸਕੀਮ is essential to uncovering and addressing covert activities that undermine trust and security। ਕਿ ਇਹ ਜਿਹੜੀਆਂ ਖੁਫੀਆ ਕਾਰਵਾਈਆਂ ਨੇ, covert activities ਨੇ, ਇਹ ਸੁਸਾਇਟੀ ਦੇ ਵਿੱਚ ਟਰਸਟ ਔਰ ਸਿਕਿਉਰਿਟੀ ਇਸ ਨੂੰ ਖ਼ਤਮ ਕਰਦੀਆਂ। ਦੂਸਰੇ ਪਾਸੇ ਜਿਹੜੀ ਟਰਾਂਸਪੇਰੈਂਸੀ ਹੈ ਉਹ ਹਰ ਚੀਜ਼ ਨੂੰ ਸਾਹਮਣੇ ਲਿਆਉਂਦੀ ਹੈ। ਫਿਰ ਉਹਨਾਂ ਨੇ ਆਸਟ੍ਰੇਲੀਅਨ ਸਿੱਖ ਕਮਿਊਨਿਟੀ, ਉਹਨਾਂ ਨੇ ਰੋਬਸਟ ਟ੍ਰੇਡ ਰਿਲੇਸ਼ਨਸ ਕਿ ਭਾਈ ਸਾਊਥ ਏਸ਼ੀਅਨ ਸਬ ਕੰਟੀਨੈਂਟ ਦੇ ਨੇ, ਪਰ ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਕਿ ਭਾਈ ਇਸ ਗੱਲ ਨੂੰ ਅਸੀਂ ਯਕੀਨੀ ਬਣਾਈ ਹੈ ਫ੍ਰੀ ਟ੍ਰੇਡ ਮਸਟ ਨਾਟ ਕਮ ਐਟ ਦਾ ਕਾਸਟ ਆਫ ਹਿਊਮਨ ਰਾਈਟਸ ਔਰ ਇਨਐਡਵਰਟੈਂਟਲੀ ਐਮਪਾਵਰ ਅਥੋਰੀਟੇਰੀਅਨ ਰਜੀਮਸ। ਕਿ ਵੀ ਇਹ ਹਿਊਮਨ ਰਾਈਟਸ ਨੂੰ ਟ੍ਰੇਡ ਨਾ ਕਰਨੋ ਟ੍ਰੇਡ ਦੀ ਖਾਤਰ, ਇਹ ਉਹਨਾਂ ਦੀਆਂ ਆਪਣੀਆਂ ਵੈਲਿਊਜ਼ ਨੇ। ਜਿਹੜੀ ਅਥੋਰੀਟੇਰੀਅਨ ਰਜੀਮਸ ਜਿਹੜੇ ਨੇ ਵਪਾਰ ਦੇ ਨਾਂ ਥੱਲੇ ਸਾਡੇ ਉੱਤੇ ਡੋਮੀਨੇਟ ਨਾ ਕਰਨ। ਔਰ ਇਹ ਜਿਹੜੀ ਹੈ ਉਹਨਾਂ ਨੇ ਕਿਹਾ ਵੀ ਜੇ ਇਸ ਕਿਸਮ ਦੀ ਨੀਤੀ ਰੱਖੀ ਜਾਏਗੀ ਫਿਰ such sport can perpetuate injustices including the ongoing repression of Sikhs in Punjab। ਔਰ ਜਿਹੜੀ ਆਸਟ੍ਰੇਲੀਆ ਦੀ ਕਮਿਟਮੈਂਟ ਹੈ ਡੈਮੋਕ੍ਰੈਟਿਕ ਵੈਲਿਊਜ਼ ਨੂੰ, that must ensure that trade agreements do not fuel autocratic practices or embolden regimes responsible for human rights abuses। ਔਰ ਫਿਰ ਉਹਨਾਂ ਨੇ ਇਹ ਸਾਰੇ ਦੇ ਉੱਤੇ ਬਾਕੀਆਂ ਦਾ ਵੀ ਲਾਅ ਮੇਕਰਸ ਦਾ ਧੰਨਵਾਦ ਕੀਤਾ। ਔਰ ਇਸ ਦੇ ਨਾਲ ਮੈਂ ਸਮਝਦਾ ਵੀ ਆਸਟ੍ਰੇਲੀਆ ਦਾ ਇੱਕ ਪਾਰਟ ਅਸੀਂ ਹੁਣੇ ਹੀ ਡਿਸਕਸ ਕਰਕੇ ਹਟੇ ਹਾਂ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਵਾਲੇ, ਕਿਲਿੰਗ ਦਾ ਆਰਡਰ ਦੇਣ ਵਾਲੇ, ਕਿਲਰ ਪੁਲਿਸ ਆਫਿਸਰਸ ਨੂੰ ਅਹੁਦੇ ਦੇਣ ਵਾਲੇ ਔਰ ਗੋਲੀ ਚਲਾਉਣ ਦੇ ਆਰਡਰ ਦੇ, ਉਹਨਾਂ ਨੂੰ ਤਾਂ ਉਹ 2 ਦਿਨ ਭਾਂਡੇ ਮਾਂਜ ਕੇ ਮਾਫੀ ਦੀ ਗੱਲ ਕਿਸੇ ਨੇ ਅਕਾਊਂਟੇਬਿਲਿਟੀ, ਐਡਮਿਸਿਬਿਲਿਟੀ ਹੋਈ ਲੇਕਿਨ ਅਕਾਊਂਟੇਬਿਲਿਟੀ ਨਹੀਂ ਹੋਈ। ਪਰ ਹੁਣ ਆਸਟ੍ਰੇਲੀਆ ਦਾ ਬਹੁਤਿਆਂ ਨੂੰ ਯਾਦ ਹੋਣਾ ਹੈ ਕਿ ਕੁਛ ਅਰਸਾ ਪਹਿਲਾਂ ਇੱਕ ਪਾਕਿਸਤਾਨੀ ਸ਼ਹਿਰੀ ਵੱਲੋਂ ਜਿਹੜਾ ਆਸਟ੍ਰੇਲੀਆ 'ਚ ਸਟੱਡੀ ਵੀਜ਼ੇ 'ਤੇ ਸੀ ਔਰ ਦੂਸਰਾ ਉਸ ਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਸੀ, ਜੋ ਵੀ ਆਨਲਾਈਨ ਇੱਕ ਦੂਜੇ ਨੂੰ ਚੱਲ ਰਿਹਾ ਹੀ ਸੀ ਐਕੂਜ਼ੇਸ਼ਨ, ਔਰ ਉਹ ਫੜ ਲਿਆ ਸੀ ਆਸਟ੍ਰੇਲੀਅਨ ਪੁਲਿਸ ਨੇ ਮੁਸਤੈਦੀ ਦੇ ਨਾਲ। ਔਰ ਹੁਣ ਇਹ ਸਾਹਮਣੇ ਆਇਆ ਕਿ ਵੀ ਗਵਰਨਮੈਂਟ ਨੇ, ਆਸਟ੍ਰੇਲੀਅਨ ਗਵਰਨਮੈਂਟ ਨੇ ਉਸ ਦਾ ਵੀਜ਼ਾ ਕੈਂਸਲ ਕਰ ਦਿੱਤਾ ਹੈ ਆਸਟ੍ਰੇਲੀਆ ਦਾ, ਔਰ ਉਹਨੂੰ ਆਸਟ੍ਰੇਲੀਆ 'ਚੋਂ ਕੱਢਣ ਦਾ ਜਿਹੜਾ ਉਹ ਫੈਸਲਾ ਹੈ। ਔਰ ਹਾਲ ਦੀ ਘੜੀ ਜਿਹੜਾ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ। ਵੈਸਟਰਨ ਆਸਟ੍ਰੇਲੀਆ ਪੁਲਿਸ ਦੀਆਂ ਟੀਮਾਂ ਨੇ ਕੁਝ ਦਿਨਾਂ ਬਾਅਦ ਉਹਨੂੰ ਗ੍ਰਿਫਤਾਰ ਕਰ ਲਿਆ ਸੀ। ਔਰ ਪਹਿਲਾਂ ਤਾਂ ਇਹ ਸੀ ਕਿ ਵੀ ਸਿੱਖ ਸੰਸਥਾਵਾਂ ਨੂੰ ਸੀ ਕਿ ਵੀ ਉਵੇਂ ਐਕਸ਼ਨ ਨਹੀਂ ਹੋ ਰਿਹਾ ਜਿਵੇਂ ਹੋਣਾ ਚਾਹੀਦਾ, ਪਰ ਹੁਣ ਸਖਤ ਕਦਮ ਚੁੱਕਦੇ ਆ ਜਿਹੜੇ ਉਹਨਾਂ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਟੋਨੀ ਬਰਕ, ਉਹਨਾਂ ਨੇ ਉਸ ਦਾ ਵੀਜ਼ਾ ਕੈਂਸਲ ਕਰਕੇ ਉਹਨੂੰ ਮੁਲਕ 'ਚੋਂ ਕੱਢਣ ਦਾ ਐਲਾਨ ਕੀਤਾ। ਔਰ ਇਹ ਇਸ ਵੇਲੇ ਉਹ ਆਵਾਸ ਜਿਹੜਾ ਉਹ ਇਸ ਵੇਲੇ ਉਹ ਬੰਦਾ ਜਿਹੜਾ ਉਹ ਜੇਲ੍ਹ ਦੇ ਵਿੱਚ ਹੈ, ਨਜ਼ਰਬੰਦ ਹੈ। ਔਰ ਉਹਨੂੰ ਬਹੁਤ ਜਲਦੀ ਉਹਨਾਂ ਦੇ ਮਿਨਿਸਟਰ ਨੇ ਕਿਹਾ ਕਿ ਅਸੀਂ ਜਿਹੜਾ ਇਸ ਨੂੰ ਮੁਲਕ 'ਚੋਂ ਕੱਢ ਦਿਆਂਗੇ। ਔਰ ਦੋਨੋਂ ਹੀ ਗੁਰਦੁਆਰੇ ਜਿਹੜੇ ਨੇ ਉਹਨਾਂ ਦੇ ਮੈਨੇਜਮੈਂਟਸ ਨੇ ਵੀ ਪ੍ਰੈਸ ਰਿਲੀਜ਼, ਕੈਂਸਵਿਲ ਗੁਰਦੁਆਰਾ ਜਿੱਥੇ ਬੇਪੱਤੀ ਹੋਈ, ਉਹਨਾਂ ਨੇ ਵੀ ਸ਼ੁਕਰੀਆ ਅਦਾ ਕੀਤਾ। ਔਰ ਇੱਕ ਜਿਹੜੇ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਕੇ ਹਟੇ ਹਾਂ ਆਸਟ੍ਰੇਲੀਆ ਦੇ ਵਿੱਚ, ਇੱਕ ਬਹੁਤ ਖੂਬਸੂਰਤ ਆਰਟੀਕਲ ਜਿਹੜਾ ਬੇਸ਼ੱਕ ਛਾਪਿਆ ਤਾਂ ਗਾਰਡੀਅਨ ਨੇ, ਪਰ ਜਿਹੜੀ ਆਸਟ੍ਰੇਲੀਆ ਨਿਊਜ਼ ਹੈ ਉਹ ਕਿਉਂਕਿ ਸਿੰਡੀਕੇਟਡ ਕਈ ਵਾਰੀ ਕਾਲਮ ਹੁੰਦੇ ਨੇ, ਉਹਨਾਂ ਨੂੰ ਦੂਸਰੇ ਵੀ ਪਬਲਿਸ਼ ਕਰਦੇ ਨੇ। ਮੇਰੇ ਕੋਲ ਵਕਤ ਨਹੀਂ ਹੈ ਕਿ ਮੈਂ ਇਹ ਆਰਟੀਕਲ ਸਾਂਝਾ ਕਰਾਂ, ਪਰ ਜਿਨ੍ਹਾਂ ਦੀ ਦਿਲਚਸਪੀ ਹੈ ਉਹ ਇਸ ਨੂੰ ਡੀਟੇਲ ਦੇ ਵਿੱਚ ਪੜ੍ਹ ਸਕਦੇ ਨੇ, ਦੇਖ ਸਕਦੇ ਨੇ। ਔਰ ਇਸ ਦਾ ਟਾਈਟਲ ਹੈ
ਬਿਯੋਂਡ ਬਾਲੀਵੁੱਡ ਐਂਡ ਬਟਰ ਚਿਕਨ। ਹੁਣ ਜਦੋਂ ਵੀ ਇੰਡੀਅਨ ਡਾਇਸਪੋਰਾ ਦਾ ਜ਼ਿਕਰ ਹੁੰਦਾ ਕਿਤੇ ਵੀ, ਤੇ ਜ਼ਾਹਰ ਹੈ ਆਸਟ੍ਰੇਲੀਆ ਦੇ ਵਿੱਚ ਵੀ, ਜਿਨ੍ਹਾਂ ਨੂੰ ਕਿਉਂਕਿ ਬਾਲੀਵੁੱਡ ਤੇ ਬਹੁਤ ਇਨਵੈਸਟ ਕੀਤਾ ਇੰਡੀਅਨ ਸਟੇਟ ਨੇ। ਹਾਲੀਵੁੱਡ ਤੋਂ ਬਾਅਦ ਦੁਨੀਆ 'ਚ ਸਭ ਤੋਂ ਜ਼ਿਆਦਾ ਮੇਰੇ ਖਿਆਲ ਫਿਲਮਾਂ ਉੱਥੇ ਹੀ ਬਣਦੀਆਂ ਨੇ, ਬਾਲੀਵੁੱਡ ਦੇ ਵਿੱਚ, ਭਾਵੇਂ ਘਟੀਆ ਚੀਪ ਮਸਾਲਾ ਫਿਲਮਾਂ ਹੀ ਨੇ। ਔਰ ਬਟਰ ਚਿਕਨ, ਹੁਣ ਇਹ ਕਿਉਂਕਿ ਬਹੁਤ ਸਾਰੇ ਪੰਜਾਬੀ ਰੈਸਟੋਰੈਂਟ ਜਿਨ੍ਹਾਂ ਨੂੰ ਇੰਡੀਅਨ ਰੈਸਟੋਰੈਂਟ ਕਿਹਾ ਜਾਂਦਾ ਉਹਦਾ ਹਿੱਸਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਗੱਲ ਸਿਰਫ ਬਾਲੀਵੁੱਡ ਤੇ ਬਟਰ ਚਿਕਨ ਦੀ ਨਹੀਂ ਹੈ, ਉੱਥੇ ਕਿਸ ਕਿਸਮ ਦਾ ਅਥੋਰੀਟੇਰੀਅਨਿਜ਼ਮ ਹੈ, ਉਹਦੇ ਥੱਲੇ ਕਿਵੇਂ ਜਮਹੂਰੀਅਤ ਦੀਆਂ ਕਦਰਾਂ ਕੀਮਤਾਂ ਨੂੰ ਪੈਰਾਂ ਥੱਲੇ ਰੋਲਿਆ ਜਾ ਰਿਹਾ ਹੈ, ਕਿਵੇਂ ਇੰਡੀਅਨ ਸਟੇਟ ਦੇ ਸਿਪਾਹੀ ਆਸਟ੍ਰੇਲੀਆ ਦੇ ਵਿੱਚ ਵੜ ਕੇ ਕੀ ਕਰ ਰਹੇ ਨੇ, ਔਰ ਕਿਵੇਂ ਜਿਹੜੀ ਸਿੱਖ ਔਰ ਦੂਸਰੇ ਜਿਹੜੇ ਇੰਡੀਅਨ ਸਿਸਟਮ ਦੇ ਕ੍ਰਿਟਿਕ ਨੇ ਉਹਨਾਂ ਨੂੰ ਕਿਵੇਂ ਹਾਰਡ ਟਾਈਮ ਦਿੱਤਾ ਜਾ ਰਿਹਾ। ਸੋ ਉਹਨਾਂ ਨੇ ਬਿਯੋਂਡ ਬਾਲੀਵੁੱਡ ਐਂਡ ਬਟਰ ਚਿਕਨ ਰੀਥਿੰਕਿੰਗ ਆਸਟ੍ਰੇਲੀਆਜ਼ ਡੀਪਲੀ ਮਿਸਅੰਡਰਸਟੂਡ ਇੰਡੀਅਨ ਡਾਇਸਪੋਰਾ, ਕਿ ਸਿਰਫ ਬਟਰ ਚਿਕਨ ਤੇ ਬਾਲੀਵੁੱਡ ਫਿਲਮਾਂ ਤੱਕ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਵਾਈਲ ਵਾਈਬ੍ਰੈਂਟ ਐਂਡ ਸਕਸੈਸਫੁਲ the Indian community in Australia is also fractured and fearful. Is the country paying attention? ਉਹਨੇ ਆਪਣੇ ਲੋਕਾਂ ਨੂੰ ਕਿਹਾ ਕਿ ਵੀ ਕੀ ਤੁਸੀਂ ਕਰ ਰਹੇ ਹੋ, ਤੁਹਾਨੂੰ ਇਹੀ ਲੱਗਦਾ ਵੀ ਬਹੁਤ ਵਾਈਬ੍ਰੈਂਟ, ਬਹੁਤ ਅੱਗੇ ਵੱਧ ਰਹੇ ਨੇ, ਔਰ ਤੁਸੀਂ ਉਹਨਾਂ ਦੇ ਇੰਡੀਅਨ ਰੈਸਟੋਰੈਂਟਾਂ ਦੇ ਬਟਰ ਚਿਕਨ ਖਾਂਦੇ ਹੋ ਤੇ ਬਾਲੀਵੁੱਡ ਫਿਲਮਾਂ ਦੇਖ ਲੈਂਦੇ ਹੋ। ਔਰ ਇਸ ਦੇ ਉੱਤੇ, ਔਰ ਇਸ ਨੂੰ ਬੜਾ ਇਹ ਰਿਸਰਚ ਆਰਟੀਕਲ ਹੈ ਬਾਈ ਬੈਨ ਡੋਹਾਰਟੀ ਐਂਡ ਮੁਸਤਫਾ ਰਚਵਾਨੀ, ਔਰ ਇਹ ਜਿਹੜਾ ਸਿਧਾਰਥ ਗੌਤਮ ਗਾਰਡੀਅਨ 'ਚ ਸੀ, ਔਰ ਇਹ ਹੁਣ ਜਿਹੜਾ ਇਹ ਦੋ ਆਥਰ ਇਹਦੇ ਨਾਲ ਜੁੜੇ ਨੇ। ਔਰ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆਜ਼ ਪੋਲੀਟੀਕਲ ਕਲਾਸ ਹੈਜ਼ ਸਟਰਗਲਡ ਟੂ ਗ੍ਰੈਸਪ ਦਾ ਕੰਪਲੈਕਸਿਟੀਜ਼ ਐਂਡ ਡਿਫਰੈਂਸਿਸ ਆਫ ਇੰਡੀਅਨ ਡਾਇਸਪੋਰਾ। ਔਰ ਇਸ ਦੇ ਉੱਤੇ ਸ਼ੁਰੂ ਹੀ ਉਹਨਾਂ ਨੇ ਇੱਥੋਂ ਕੀਤਾ ਕਿ ਵੀ ਐਲਬਨੀ ਜਦੋਂ ਜਾਂਦਾ ਉੱਥੇ ਰੱਥ ਦੇ ਉੱਤੇ ਗੁਜਰਾਤ ਦੇ ਵਿੱਚ ਕੀ ਕਰਦਾ, ਤੇ ਇੱਥੇ ਆਉਂਦਾ ਤਾਂ ਇਹ ਐਲਬਨੀ ਇੱਕ ਮੁਲਕ ਦਾ ਪ੍ਰਾਈਮ ਮਿਨਿਸਟਰ, ਇੰਡੀਪੈਂਡੈਂਟ ਸਾਵਰਨ ਮੁਲਕ ਦਾ, ਉਹਨੂੰ ਇਸ ਹੱਦ ਤੱਕ ਵਡਿਆ ਰਿਹਾ ਹੈ। ਉਹ ਕਹਿੰਦਾ ਹੈ ਕਿ ਵੀ ਮਿਸਟਰ ਮੋਦੀ ਇਜ਼ ਦਾ ਬੌਸ। ਔਰ ਇਹ ਉਹਨਾਂ ਨੇ ਕਿਹਾ ਕਿ ਐਂਥਨੀ ਐਲਬਨੀਜ਼ ਟਾਰਚਰਡ ਬਰੂਸ ਸਪ੍ਰਿੰਗਸਟੀਨ ਐਨਾਲੋਜੀ ਗॉट ਲੌਸਟ ਇਨ ਦਾ ਯੂਫੋਰੀਆ, ਇੱਕ ਯੂਫੋਰੀਆ ਕ੍ਰੀਏਟ ਹੋਇਆ। ਔਰ ਫਿਰ ਉਹਨਾਂ ਨੇ ਕਿ ਇਹ ਸਾਰਿਆਂ ਨੂੰ ਬਿਆਨ ਕੀਤਾ ਕਿ ਭਾਈ ਕਿਵੇਂ 20,000 ਦੇ ਕਰੀਬ ਜਿਹੜੇ ਲੋਕ ਉੱਥੇ ਇਕੱਠੇ ਕੀਤੇ ਸਿਡਨੀ ਦੇ ਕੌਰਡਸ ਅਰੀਨਾ ਦੇ ਵਿੱਚ। ਪਰ ਉਹਨਾਂ ਨੇ ਕਿਹਾ ਵੀ ਇਹ ਕਹਾਣੀ ਇਸ ਲੈਵਲ ਦੀ ਨਹੀਂ ਹੈ, ਬਟ ਦਾ ਹੋਲ ਸਟੋਰੀ ਇਜ਼ ਫਾਰ ਮੋਰ ਫ੍ਰੈਕਚਰਡ। ਟੂ ਸੀ ਓਨਲੀ ਦਾ ਰੈਪਚਰ ਫਾਰ ਮੋਦੀ ਇਨ ਦਾ ਰੂਮ ਮਿਸਿਸ ਦੋਜ਼ ਇਨ ਦਾ ਇੰਡੀਅਨ ਡਾਇਸਪੋਰਾ who felt unwelcome within, ignores the protest just outside, and disregards the fear that many in the Australian Indian community live with every day. ਇਹਦੇ 'ਚ ਫਿਰ ਪੂਰਾ ਉਹਨਾਂ ਨੇ ਇਸ ਨੂੰ, ਜੇ ਉਹਦੇ ਮੈਂ ਈਵਨ ਸਮਾਲ ਹੈਡਿੰਗਸ ਵੀ ਦੇਖਾਂ ਤੇ ਫਿਰ ਵੀ ਟਾਈਮ ਲੱਗੇਗਾ। ਔਰ ਉਹਦੇ 'ਚ ਇਹੀ ਹੈ ਕਿ ਭਾਈ ਕਿ ਕਾਸਟ ਸਿਸਟਮ ਕਿੰਨੇ ਬਦਤਰ ਰੂਪ 'ਚ ਈਵਨ ਵਿਦਨ ਆਸਟ੍ਰੇਲੀਆ ਆ ਰਿਹਾ ਹੈ। ਉਹ ਡਿਊਟੀਜ਼ ਵੰਡਣੀਆਂ ਹੋਣ ਆਮ ਨੂੰ ਜਾਂ ਤਰੱਕੀਆਂ ਦੇਣੀਆਂ ਹੋਣ, ਕਾਸਟ ਡਿਸਕ੍ਰਿਮੀਨੇਸ਼ਨ ਸਿਸਟੈਮਿਕ ਇਨ ਆਸਟ੍ਰੇਲੀਆ, ਇਹ ਬਹੁਤ ਬੈਟਰ ਔਰ ਲੈਸ ਨੋਨ ਫੈਕਟ ਉਹਨਾਂ ਨੇ ਲਿਆਂਦਾ। ਔਰ ਉਹਦੇ 'ਚ ਜਿਹੜਾ ਇੱਕ ਵਿਚਾਰਾ ਸ਼ੂਦਰ ਉਹ ਕਹਿ ਰਿਹਾ ਦੇ ਨੋ ਵਿਚ ਕਾਸਟ ਵੀ ਬਿਲੋਂਗ ਟੂ ਐਂਡ ਦੈਟ ਇਜ਼ ਹਾਊ ਦੇ ਥਿੰਕ ਵੀ ਆਰ, ਕਿ ਸਾਨੂੰ ਕਿਵੇਂ ਕਾਸਟ ਬੇਸਡ ਜਿਹੜੀ ਹੈ ਉਹ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪੈਂਦਾ। ਫਿਰ ਕੰਪੀਟਿੰਗ ਵਿਜ਼ਨਸ ਆਫ ਦਾ ਸੇਮ ਕੰਟਰੀ, ਕਿ ਵੀ ਬੀਜੇਪੀ ਕੀ ਕਹਿੰਦੀ ਹੈ, RSS ਦਾ ਕੀ ਡਰੀਮ ਹੈ, ਤੇ ਜਿਹੜਾ ਨਹਿਰੂਵੀਅਨ ਵਿਜ਼ਨ ਹੈ, ਜਿਹੜੇ ਜ਼ਾਹਰ ਹੈ ਜਿਹੜੇ ਵਿਦਨ ਜਿਹਨਾਂ ਨੂੰ ਇਹ ਹਿੱਟ ਕਰਦੇ ਨੇ ਕਾਂਗਰਸ ਸਾਈਟਸ, ਉਹਨਾਂ ਦਾ ਕੀ ਵਿਜ਼ਨ ਹੈ। ਫਿਰ ਉਹਨਾਂ ਨੇ ਜੋ ਸਿੱਖਾਂ ਦੇ ਨਾਲ ਜਾਂ ਦੂਸਰਾ ਵਾਪਰਦਾ ਹੈ, ਔਰ ਇਹਨੂੰ ਉਹਨਾਂ ਨੇ ਜਿਹੜਾ ਆਸਟ੍ਰੇਲੀਆ ਦਾ ਚੀਫ ਹੈ ਸਿਕਿਉਰਿਟੀ ਦਾ ਮਾਈਕ ਬਰਗੈਸ, ਉਹਨੂੰ ਕੋਟ ਕੀਤਾ ਹੈ ਕਿ ਭਾਈ ਦਿਸ ਨਿਊ ਇੰਡੀਆ ਕਮਸ ਇਨ ਟੂ ਯੂਰ ਹੋਮ ਟੂ ਕਿਲ ਯੂ। ਹੁਣ ਇਹੀ ਗੱਲ ਐਸ ਜयशंकर ਨੇ ਕਹੀ, ਮੋਦੀ ਨੇ ਕਹੀ, ਘਰ ਮੇ ਘੁਸ ਕੇ ਮਾਰਾ, ਕਿ ਵੀ ਪਹਿਲਾਂ ਅਸੀਂ ਡੋਜ਼ੀਅਰ ਦਿੰਦੇ ਸੀ, ਹੁਣ ਜਿੱਥੇ ਆ ਅਸੀਂ ਮਾਰਦੇ ਹਾਂ। ਉਹਨੂੰ ਕਿਹਾ ਦਿਸ ਨਿਊ ਇੰਡੀਆ ਜਿਹਨੂੰ ਕਹਿ ਰਹੇ ਨੇ ਕਮਸ ਇਨ ਟੂ ਯੂਰ ਹੋਮ ਟੂ ਕਿਲ ਯੂ। ਇਹਨੂੰ ਉਹਨਾਂ ਨੇ ਫਿਰ ਜਿਹੜਾ ਇਲਸਟ੍ਰੇਟ ਕੀਤਾ ਪ੍ਰੋਪਰਲੀ ਕਿ ਸਰਵੇਲੈਂਸ ਕਿਸ ਲੈਵਲ ਦੀ ਹੈ, ਔਰ ਇਹ ਜਿਹੜਾ ਕੋਵਰਟ ਲੈਵਲ ਦੇ ਉੱਤੇ ਖੁਫੀਆ ਆਪਰੇਸ਼ਨ ਉਹਨਾਂ ਦੇ ਨੇ। ਇਹ ਸਾਰੇ ਦੇ ਉੱਤੇ ਉਹਨਾਂ ਨੇ ਸੋਮਰ ਕੋਹਲੀ ਸਿੱਖ ਐਕਟਿਵਿਸਟ ਨੂੰ ਕੋਟ ਕੀਤਾ, ਜਿਹੜਾ ਓਵਰਟਲੀ ਸਰਵੇਲਡ ਵੀ ਸੀ ਸੈਵਰਲ ਲੋਕੇਸ਼ਨ 'ਤੇ।
ਫਿਰ ਉਹਨਾਂ ਨੇ ਕਿਹਾ ਵੀ ਕਿਵੇਂ ਮੈਨੂੰ ਜਿਹੜਾ ਉਹ ਜਸਟ ਡੇਜ਼ ਅਗੋ ਆਈ ਹੈਡ ਅ ਕਾਰ ਫੋਲੋਇੰਗ ਮੀ ਇਟ ਜਸਟ kept following me for a long time. I kept circling around and I parked somewhere to see if they are going to circle around and come back, and they did that, and then I left and they left. So like weird things happen. ਕਿ ਕੋਵਿਡ ਲੋਕਾਂ ਸਿਕਵਾ ਨਹੀਂ ਸਾਹਮਣੇ ਚੈਲੰਜ ਕਰਕੇ ਕੈਨੇਡਾ ਦੇ ਵਿੱਚ ਤਾਂ ਅਸੀਂ ਮਰਡਰ ਵੀ ਦੇਖ ਰਹੇ ਹਾਂ। ਜੀ। ਫਿਰ ਉਹਨਾਂ ਨੇ ਇਹ ਕਿਹਾ ਕਿ ਡਸ ਸਮਵਨ ਨੀਡ ਟੂ ਡਾਈ ਬਿਫੋਰ ਆਸਟ੍ਰੇਲੀਆ ਟੇਕਸ ਇੰਡੀਅਨ ਐਸਪਾਇਨੇਜ ਸੀਰੀਅਸਲੀ। ਇਹ ਸਿੱਖ ਜਥੇਬੰਦੀਆਂ ਦੀ ਸਟੇਟਮੈਂਟ ਹੈ ਵੀ ਤੁਸੀਂ ਹੁਣ ਹਰਦੀਪ ਸਿੰਘ ਨਿੱਜਰ ਵਾਂਗੂ ਚਾਹੁੰਦੇ ਹੋ ਵੀ ਕੋਈ ਮਰ ਜਾਏ ਫਿਰ ਤੁਸੀਂ ਇਹਨੂੰ ਸੀਰੀਅਸਲੀ ਲਓਗੇ ਕਿਵੇਂ। ਫਿਰ ਈਵਨ ਕਿਵੇਂ ਡਿਮੋਨਾਈਜ਼ਿੰਗ ਇਸਲਾਮ ਆਨਲਾਈਨ, ਉਹ ਉਹਨਾਂ ਦੇ ਜਿਹੜੇ IT ਸੈੱਲ ਗਰੁੱਪ ਨੇ ਸਿੱਖਾਂ ਔਰ ਮੁਸਲਮਾਨਾਂ ਦੇ ਖਿਲਾਫ ਕਿਸ ਕਿਸਮ ਦਾ ਉਹਨਾਂ ਦਾ ਪ੍ਰਚਾਰ ਹੈ। ਫਿਰ ਮਾਈਨੋਰਟੀਜ਼ ਵਿਦਨ ਮਾਈਨੋਰਟੀਜ਼। ਸੋ ਇਹ ਕਾਫੀ ਇੰਟਰਸਟਿੰਗ ਆਰਟੀਕਲ ਹੈ ਔਰ ਅਸੀਂ ਰਿਕਮੈਂਡ ਕਰਾਂਗੇ ਕਿਉਂਕਿ ਮੈਂ ਵੈਸੇ ਜਸਟਿਸ ਨਹੀਂ ਕੀਤਾ ਆਰਟੀਕਲ ਨਾਲ, ਪਰ ਵਕਤ ਦੀ ਵੀ ਕਮੀ ਹੈ। ਔਰ ਇਹ ਅਗੇਨ ਜਿਹੜਾ ਹੈ ਗਾਰਡੀਅਨ ਦਾ ਆਰਟੀਕਲ ਹੈ, ਆਸਟ੍ਰੇਲੀਆ ਨਿਊਜ਼ ਦੇ ਵਿੱਚ ਵੀ, ਬਿਯੋਂਡ ਬਾਲੀਵੁੱਡ ਐਂਡ ਬਟਰ ਚਿਕਨ ਰੀਥਿੰਕਿੰਗ ਆਸਟ੍ਰੇਲੀਆਜ਼ ਡੀਪਲੀ ਮਿਸਅੰਡਰਸਟੂਡ ਇੰਡੀਅਨ ਡਾਇਸਪੋਰਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।